ਤੁਹਾਨੂੰ ਸਾਰਿਆਂ ਨੂੰ ਪੁੱਛਦੀ ਹਾਂ ਕਿ ਕਿੱਦਾਂ ਦਾ ਰਿਹਾ। ਤੇ ਉਹਦੇ ਨਾਲ ਜਿਹੜੇ ਅਲੱਗ-ਅਲੱਗ ਮੁਕਾਬਲੇ ਹੋ ਰਹੇ ਨੇ ਉਹ ਵੀ ਬਹੁਤ ਖੂਬਸੂਰਤ ਤਰੀਕੇ ਨਾਲ ਚੱਲ ਰਹੇ ਆ। ਤੇ ਅਸੀਂ ਗੇਮ ਵੀ 2 ਗੇਮਾਂ ਜਿੱਤੇ ਆ, ਇੱਕ ਹਾਰੇ ਆ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੰਡੋਜ਼ ਟੀਵੀ ਵੇਖ ਰਹੇ ਸੁਣ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਨਵੀ ਤਿੰਦ ਵੀਰ ਲਵੀ ਖੱਤਰੀ ਕੈਮਰਾਮੈਨ ਦੇ ਨਾਲ ਅੱਜ 20 ਜੂਨ 2026 ਬਹੁਤ ਸੋਹਣਾ ਦਿਨ ਚੜ੍ਹਿਆ ਆ ਕਿ ਅੱਜ 10ਵੀਂ ਵਰ੍ਹੇਗੰਢ ਮਨਾਈ ਜਾ ਰਹੀ ਆ ਮਾਝਾ ਯੂਥ ਕਲੱਬ ਵੱਲੋਂ। ਤੇ ਮਾਝਾ ਯੂਥ ਕਲੱਬ ਦੇ ਪ੍ਰੈਜ਼ੀਡੈਂਟ ਸਰਦਾਰ ਬਲਰਾਜ ਸਿੰਘ ਸੰਧੂ, ਸਰਦਾਰ ਰਣਜੀਤ ਸਿੰਘ ਗਿੱਲ, ਜਿਨ੍ਹਾਂ ਵੱਲੋਂ ਇਹ ਬੜਾ ਤਕੜਾ ਈਵੈਂਟ ਜਿਹੜਾ ਉਹ ਲੀਕਿਆ ਗਿਆ ਆ। ਸਾਡੇ ਕੋਲ ਅੱਜ 300 ਦੇ ਕਰੀਬ ਖਿਡਾਰੀ ਜਿਹੜੇ ਪਹੁੰਚ ਚੁੱਕੇ ਆ। ਇਹਨਾਂ ਦੇ ਵਿੱਚ ਇਹਨਾਂ ਦੀ ਸੌਕਰ ਦੀ ਟੀਮਸ ਪਹੁੰਚੀਆਂ ਨੇ, ਕਬੱਡੀ ਦੀਆਂ ਟੀਮਸ ਨੇ, ਵਾਲੀਬਾਲ, ਸ਼ੂਟਿੰਗ, ਸਮੈਸ਼ਿੰਗ, ਨੈਟਬਾਲ ਦੀਆਂ ਟੀਮਸ ਪਹੁੰਚੀਆਂ ਨੇ, ਐਥਲੈਟਿਕਸ ਹੋ ਰਹੀਆਂ ਨੇ ਤੇ ਬਹੁਤ ਸੋਹਣਾ ਪ੍ਰਬੰਧ ਜਿਹੜਾ ਚੱਲ ਰਿਹਾ ਆ। ਅੱਜ ਦਾ ਜਿਹੜਾ ਪ੍ਰੋਗਰਾਮ ਆ, ਜਿਹੜੀ ਸਟੇਜ ਆ ਉਹ ਸਾਡੀ ਭੈਣ ਜਸਮੀਤ ਕੌਰ ਤੇ ਗਗਨਦੀਪ ਕੌਰ ਦੇ ਕੋਲ ਆ ਤੇ ਉਹਨਾਂ ਨੂੰ ਸਪੋਰਟ ਕਰ ਰਹੀ ਆ ਸਾਡੀ ਸਟੇਜ ਸੈਕਟਰੀ ਸੁਨੀਤਾ ਚੰਦਰਾ। ਤੇ ਅੱਜ ਦੀਆਂ ਜਿਹੜੀਆਂ ਐਥਲੈਟਿਕਸ ਆ ਉਹ ਗੁਰਪ੍ਰੀਤ ਬਾਸੀ ਤੇ ਗੁਰਜਿੰਦਰ ਲੰਬੜ ਭਾਜੀ ਵੱਲੋਂ ਕਰਵਾਈਆਂ ਜਾ ਰਹੀਆਂ ਨੇ। ਤੇ ਜਿਹੜੀ ਸੌਕਰ ਦੀ ਜ਼ਿੰਮੇਵਾਰੀ ਆ ਉਹ ਸਰਦਾਰ ਲਖਬੀਰ ਸਿੰਘ ਬੱਲ, ਜਿਹੜੇ ਕਿ ਸੌਕਰ ਦੇ ਕੋਆਰਡੀਨੇਟਰ ਆ, ਉਹਨਾਂ ਵੱਲੋਂ ਨਿਭਾਈ ਜਾ ਰਹੀ ਆ। ਤੇ ਲੰਗਰ ਦੀ ਸੇਵਾ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਥਿੰਦ ਤੇ ਨਿਸ਼ਾਨ ਚੰਡੀਗੜ੍ਹੀਆ ਉਹ ਜਿਹੜਾ ਆਪਣੀਆਂ ਸੇਵਾਵਾਂ ਲੰਗਰ 'ਚ ਨਿਭਾ ਰਹੇ ਨੇ, ਉਹਨਾਂ ਦਾ ਸਾਥ ਦੇ ਰਹੇ ਨੇ ਗਿੰਨੀ ਗਿੱਲ ਤੇ BPCC ਕਲੱਬ ਵੱਲੋਂ ਸਾਡੇ ਗੁਰਪ੍ਰੀਤ ਭਾਜੀ। ਤੇ ਬਹੁਤ ਸੋਹਣਾ ਮੌਸਮ ਆ, ਬਹੁਤ ਸੋਹਣੀਆਂ ਗੇਮਾਂ ਚੱਲ ਰਹੀਆਂ ਨੇ ਤੇ 2 ਟੀਮਾਂ ਸਾਡੇ ਕੋਲ ਪਹੁੰਚੀਆਂ ਨੇ ਮਾਲਵਾ ਫੋਕ ਡਾਂਸ ਅਕੈਡਮੀ ਦੀਆਂ, ਜੋ ਕਿ ਭੰਗੜਾ ਅੱਜ ਪਰਫਾਰਮ ਕਰਨਗੀਆਂ। ਉਹਨਾਂ ਦੇ ਨਾਲ ਸਾਡੇ ਕੋਲ ਮਹਿਕ ਪੰਜਾਬ ਦੀ ਗਿੱਧਾ ਟੀਮ ਪਹੁੰਚੀ ਆ, ਜਿਹੜੀ ਕਿ ਹਜੇ ਵਿਚਾਰੀ ਪਲੇਠੀ ਦੀ ਟੀਮ ਆ, ਨਮਾਣੀ ਜੀ ਟੀਮ ਆ। ਉਹ ਸਾਡੀਆਂ 11 ਭੈਣਾਂ ਬਹੁਤ ਸੋਹਣੀਆਂ ਰੌਣਕਾਂ ਲਾਉਣਗੀਆਂ। ਆਓ ਵੇਖਦੇ ਹਾਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਆ ਕਿਹੋ ਜਿਹਾ ਜਾ ਰਿਹਾ ਆ। ਪੇਰੈਂਟਸ ਨੂੰ ਮਿਲਦੇ ਆ, ਬੱਚਿਆਂ ਨੂੰ ਮਿਲਦੇ ਆ ਤੇ ਆਓ ਵੇਖਦੇ ਆ ਕਿ ਕੀ ਕੁਛ ਚੱਲ ਰਿਹਾ ਆ। ਧੰਨਵਾਦ। ਕਹਿੰਦੇ ਜਿੰਨਾ ਉੱਡਣਾ ਹੁੰਦਾ ਆ ਉਹ ਹਵਾ ਨਹੀਂ ਵੇਖਿਆ ਕਰਦੇ, ਸੂਰਜ ਵਾਂਗੂ ਚੜ੍ਹਦੇ ਨੇ, ਘਟਾ ਨਹੀਂ ਵੇਖਿਆ ਕਰਦੇ। ਅੱਜ ਦਾ ਪ੍ਰੋਗਰਾਮ ਜਿਹੜਾ ਆ ਉਹ ਸਾਰੀ ਵਾਗਡੋਰ ਸਾਡੀ ਭੈਣ ਸਟੇਜ ਸੈਕਟਰੀ ਸੁਨੀਤਾ ਚੰਦਰਾ ਦੇ ਹੱਥ ਆ। ਆਓ ਸੁਨੀਤਾ ਚੰਦਰਾ ਭੈਣ ਨੂੰ ਮਿਲਦੇ ਆ ਤੇ ਇਹਨਾਂ ਨੂੰ ਪੁੱਛਦੇ ਆ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਕਿਹੋ ਜਿਹਾ ਜਾ ਰਿਹਾ ਆ। ਸਤਿ ਸ਼੍ਰੀ ਅਕਾਲ ਨਵ, ਕੀ ਹਾਲ ਚਾਲ ਤੁਹਾਡਾ? ਅੱਜ ਦਾ ਪ੍ਰੋਗਰਾਮ ਤੁਸੀਂ ਦੇਖੋ ਬਹੁਤ ਸੋਹਣਾ ਚੱਲ ਰਿਹਾ। ਪਿਛਲੇ ਸਾਲ ਵੀ ਮੈਂ ਇਸ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਸੀਗੀ। ਉਹਦੇ ਨਾਲੋਂ ਇਸ ਪਿਛਲੇ ਸਾਲ ਨਾਲੋਂ ਸਾਡਾ ਅੱਜ ਦਾ ਪ੍ਰੋਗਰਾਮ ਮੈਨੂੰ ਲੱਗਦਾ ਕਿ ਪਿਛਲੇ ਸਾਲ ਵੀ ਬਹੁਤ ਵਧੀਆ ਸੀ, ਪਰ ਇਸ ਵਾਰ ਉਸ ਤੋਂ ਵੀ ਵਧੀਆ ਹੈ। ਤੇ ਇਸ ਲਵਲੀ ਬਿਊਟੀਫੁਲ ਸਨੀ ਡੇ ਤੇ ਉਹਦੇ ਨਾਲ ਜਿਹੜੇ ਅਲੱਗ-ਅਲੱਗ ਮੁਕਾਬਲੇ ਹੋ ਰਹੇ ਨੇ ਉਹ ਵੀ ਬਹੁਤ ਖੂਬਸੂਰਤ ਤਰੀਕੇ ਨਾਲ ਚੱਲ ਰਹੇ ਆ। ਕੋਈ ਵਿਘਨ ਨਹੀਂ ਪੈ ਰਿਹਾ ਤੇ ਰਿਜ਼ਲਟਸ ਆ ਰਹੇ ਨੇ ਨਾਲ ਦੀ ਨਾਲ। ਅਸੀਂ ਨਾਲ ਦੀ ਨਾਲ ਸਾਰੇ ਬੱਚਿਆਂ ਨੂੰ ਜਿਹੜੇ ਮੈਡਲਸ ਆ, ਉਹਨਾਂ ਦੇ ਟਰੋਫੀਜ਼ ਆ, ਉਹ ਦੇ ਰਹੇ ਆ। ਇਹ ਸਾਡੀ ਭੈਣ ਸਵੇਰੇ 7 ਵਜੇ ਤੋਂ ਗਰਾਊਂਡ ਦੇ ਵਿੱਚ ਆਈ ਹੋਈ ਆ। 6 ਸਾਲਾਂ ਤੋਂ ਸੁਨੀਤਾ ਚੰਦਰਾ ਦੀ ਕਲੱਬ ਨੂੰ ਨਿਸ਼ਕਾਮ ਸੇਵਾ ਆਪਣੀ ਦੇ ਰਹੇ ਆ। ਮਤਲਬ ਕਿ ਇਹਨਾਂ ਨੂੰ ਕੋਈ ਲਾਲਚ ਨਹੀਂ ਆ, ਇਹ ਨਿਸ਼ਕਾਮ ਸੇਵਾ ਕਰਦੇ ਆ। ਕੋਈ ਇਹਨਾਂ ਨੂੰ ਇਹ ਨਹੀਂ ਆ ਕਿ ਮੈਨੂੰ ਕੋਈ ਪੇਮੈਂਟ ਕੀਤੀ ਜਾਵੇ ਜਾਂ ਮੈਨੂੰ ਕੋਈ ਕ੍ਰੈਡਿਟ ਦਿੱਤਾ ਜਾਵੇ, ਕੋਈ ਟਰੋਫੀ ਜਾਂ ਮੈਡਲ ਨਹੀਂ। ਇਹ ਭੈਣ ਦਿਲੋਂ ਸਾਡੇ ਨਾਲ ਤੁਰਦੀ ਆ ਤੇ ਜਦੋਂ ਵੀ ਕੋਈ ਮੀਟਿੰਗ ਹੁੰਦੀ ਆ ਇਹ 10 ਮਿੰਟ ਪਹਿਲਾਂ ਹੀ ਪਹੁੰਚਦੀ ਆ। ਤੁਸੀਂ 2 ਲਫ਼ਜ਼ ਕਹਿਣਾ ਚਾਹੋ ਅੱਜ ਦੇ ਪ੍ਰੋਗਰਾਮ ਬਾਰੇ? 2 ਲਫ਼ਜ਼ ਮੈਂ ਕੁਝ ਵੀ ਕਹਾਂ ਤਾਂ ਮੇਰੇ ਸ਼ਬਦ ਹਮੇਸ਼ਾ ਥੋੜ੍ਹੇ ਹੀ ਹੋਣਗੇ। ਇੰਨਾ ਇਹ ਖੂਬਸੂਰਤ ਪ੍ਰੋਗਰਾਮ ਹੈ, ਇੰਨਾ ਇਹ ਖੂਬਸੂਰਤ ਮੰਚ ਆ। ਪਰ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੂੰਗੀ ਕਿ ਇੰਨੀ ਵੱਡੀ ਕਮਿਊਨਿਟੀ ਨੂੰ ਇੰਨੇ ਲੰਮੇ ਸਮੇਂ ਤੋਂ 10 ਸਾਲਾਂ ਤੋਂ ਆਪਣੇ ਨਾਲ ਬੰਨ੍ਹ ਕੇ ਰੱਖਣਾ, ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੈ। ਉਹਦੇ ਲਈ ਜਿਹੜੇ ਕਲੱਬ ਦੇ ਪ੍ਰਧਾਨ ਨੇ
ਬਲਾਜ ਸੰਧੂ ਭਾਜੀ ਨਾਲ, ਰਣਜੀਤ ਗਿੱਲ ਭਾਜੀ, ਲਖਬੀਰ ਬੱਲ, ਤੁਸੀਂ ਖੁਦ ਤੇ ਹੋਰ ਸਾਰੇ ਜਿੰਨੇ ਵੀ ਇਸ ਕਲੱਬ ਦੇ ਜਿਹੜੇ ਵੀ ਮੈਂਬਰ ਨੇ, ਵਲੰਟੀਅਰਸ ਨੇ, ਸਾਡੇ ਸਪੋਰਟਰਸ ਨੇ, ਸਪਾਂਸਰਸ ਨੇ, ਖਾਸ ਕਰਕੇ ਉਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਇੰਨੇ ਲੰਮੇ ਸਮੇਂ ਤੱਕ 10 ਸਾਲਾਂ ਵਿੱਚ ਬਗਾਨੀ ਧਰਤੀ ਉੱਤੇ ਆਪਣੀ ਜੜ ਨਹੀਂ ਬੰਦੇ ਘਰੋਂ ਲੱਗਦੀ, ਤੇ ਉਹਨਾਂ ਨੇ ਐਡਾ ਵੱਡਾ ਪ੍ਰੋਗਰਾਮ ਜਿਹੜਾ ਅਸੀਂ ਹਰ ਸਾਲ ਕਰਦੇ ਹਾਂ ਉਹਦੇ ਲਈ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਸਾਰੇ। ਸਾਡੀ ਭੈਣ ਜਸਮੀਤ ਜਿਹੜੀ ਕੱਲ ਸਵੇਰੇ 11 ਵਜੇ ਤੋਂ ਲੈ ਕੇ ਤੇ ਰਾਤ ਦੇ 10 ਵਜੇ ਤੱਕ ਗੁਰਦੁਆਰੇ ਆਪਣੀਆਂ ਸੇਵਾਵਾਂ ਨਿਭਾਉਂਦੀ ਰਹੀ ਆ, ਉਹਦਾ ਧੰਨਵਾਦ ਕਰਨਾ ਬਣਦਾ ਆ। ਕੋਈ 2 ਲਫ਼ਜ਼ ਤੁਹਾਡੀ ਪਿਆਰੀ ਜੀ ਆਵਾਜ਼ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਸਾਰੇ ਦਰਸ਼ਕਾਂ ਦਾ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਸਾਡੇ ਮਾਝਾ ਯੂਥ ਕਲੱਬ ਦੇ ਐਨੂਅਲ ਐਥਲੈਟਿਕਸ ਫੰਕਸ਼ਨ ਤੇ ਹਾਜ਼ਰੀ ਭਰਨ ਦਾ। ਤੇ ਇਹ ਇੱਕ ਖੇਡਾਂ ਨਹੀਂ, ਇਹ ਇੱਕ ਆਪਣੀ ਇਕੱਤਰਤਾ, ਆਪਣੀ ਏਕਤਾ ਦਾ ਪ੍ਰਤੀਕ ਹੈ, ਆਪਣੀ ਕਮਿਊਨਿਟੀ ਦਾ, ਪੰਜਾਬੀਅਤ ਦਾ, ਕਿ ਅਸੀਂ ਇੱਥੇ ਬਾਹਰ ਆਣ ਕੇ ਵੀ ਅਸੀਂ ਉਹ ਚੀਜ਼ਾਂ ਨੂੰ ਬਰਕਰਾਰ ਰੱਖਦੇ ਹਾਂ। ਤੇ ਮੈਨੂੰ ਜਾਣ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਇੱਥੇ ਖੇਡਾਂ ਦੀ ਜਿਹੜੀ ਭਾਵਨਾ ਹੈ ਖਿਡਾਰੀਆਂ 'ਚ, ਉਹ ਇੱਕ ਬਹੁਤ ਵਧੀਆ ਦਿਸਦੀ ਹੈ ਕਿ ਹਾਂ ਅਸੀਂ ਉਸ ਟੀਮ 'ਚ ਖੇਡਦੇ ਹਾਂ, ਉਸ ਟੀਮ 'ਚ। ਤੇ ਬਾਅਦ ਵਿੱਚ ਜਦੋਂ ਅਸੀਂ ਉਹਨਾਂ ਨੂੰ ਮੈਡਲ ਜਾਂ ਇਨਾਮ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਤੇ ਸਾਨੂੰ ਅੰਦਰੋਂ ਦਿਲੋਂ ਮਾਝਾ ਯੂਥ ਕਲੱਬ ਵਾਲਿਆਂ ਨੂੰ ਖੁਸ਼ੀ ਮਿਲਦੀ ਹੈ ਕਿ ਇੰਨਾ ਵਧੀਆ ਅਸੀਂ ਜੋ ਉਪਰਾਲਾ ਕੀਤਾ ਹੈ। ਤੇ ਇਹ ਉਪਰਾਲਾ ਸਾਡਾ ਇਕੱਲਿਆਂ ਦਾ ਨਹੀਂ ਹੈ, ਇਹ ਤੁਹਾਡੇ ਸਾਰਿਆਂ ਦੇ ਜੋੜ ਨਾਲ ਹੈ, ਸਾਰਿਆਂ ਦੀ ਹੈਲਪ ਨਾਲ ਆ। ਇਹ ਸਾਰਾ ਕੁਝ ਅਸੀਂ ਉਸ ਤਰੀਕੇ ਨਾਲ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਆਪਣਾ ਸਾਰੇ ਲੰਗਰ ਛਕੋ, ਚਾਹ ਪੀਓ, ਸਭ ਕੁਝ ਮੌਜੂਦ ਹੈ, ਤੇ ਖੇਡਾਂ 'ਚ ਆਪਣਾ ਹਿੱਸਾ ਪਾਓ। ਥੈਂਕ ਯੂ ਸੋ ਮੱਚ। ਇਹ ਸਾਡੀ ਭੈਣ ਪੰਜਾਬੀ ਸਕੂਲ ਵੀ ਚਲਾਉਂਦੀ ਆ। ਸ਼ਨੀਵਾਰ 9 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਫ੍ਰੀ ਪੰਜਾਬੀ ਸਕੂਲ ਚਲਾਉਂਦੀਆਂ ਨੇ ਸਾਡੀ ਭੈਣ ਗਗਨਦੀਪ, ਸਾਡੀ ਭੈਣ ਜਸਮੀਤ, ਤੇ ਪੰਜਾਬੀ ਦੇ ਨਾਲ ਬੱਚਿਆਂ ਨੂੰ ਜੋੜਦੀਆਂ ਨੇ। ਮੈਂ ਇੱਕ ਨਵੀਂ ਥਿੰਦ ਦਾ ਵੀ ਸ਼ੁਕਰੀਆ ਕਰਦੇ ਹਾਂ ਕਿ ਸਾਡੇ ਕਲੱਬ ਨਾਲ ਜੁੜੇ ਨੇ, ਤੇ ਜਿੰਨੀ ਇਹ ਮਿਹਨਤ ਸਾਡੇ ਕਲੱਬ ਨਾਲ ਕਰਦੀ ਹੈ, ਇਹ ਇੱਕ ਜਿੱਦਾਂ ਸ਼ਬਦਾਂ ਦੇ ਵਿੱਚ ਮੈਂ ਬਿਆਨ ਨਹੀਂ ਕਰ ਸਕਦੀ। ਇਹ ਜਿੱਥੇ ਵੀ ਅਸੀਂ ਇਹਨੂੰ ਕਹਿੰਦੇ ਹਾਂ ਉੱਥੇ ਮੌਜੂਦ ਹੁੰਦੀ ਆ, ਹਰ ਥਾਂ 'ਤੇ ਸਾਡੀ ਹੈਲਪ ਕਰਦੀ ਆ, ਤੇ ਅਸੀਂ ਤਹਿ ਦਿਲੋਂ ਨਵੀਂ ਥਿੰਦ ਦਾ ਸ਼ੁਕਰੀਆ ਕਰਦੇ ਹਾਂ। ਅੱਜ ਦੀ ਸਾਰੀ ਲੰਗਰ ਦੀ ਸੇਵਾ ਵੀ ਇਹਨਾਂ ਨੇ ਪ੍ਰਦਾਨ ਕੀਤੀ ਹੈ, ਤੇ ਬਹੁਤ ਬਹੁਤ ਧੰਨਵਾਦ। ਢਲ ਚੁੱਕੀਆਂ ਸ਼ਾਮਾਂ ਦੇ ਨਾਲ ਅੱਜ ਮਾਝਾ ਯੂਥ ਕਲੱਬ ਦਾ ਜਿਹੜਾ 10 ਸਾਲਾਂ ਟੂਰਨਾਮੈਂਟ ਸੀ ਉਹ ਆਪਣੇ ਖਤਮ ਹੋ ਰਹੇ ਪੜਾਅ ਵੱਲ ਆ। ਤੇ ਆਓ ਪੁੱਛਦੇ ਆ ਭੈਣਾਂ ਨੂੰ ਕਿ ਇਹਨਾਂ ਦਾ ਦਿਨ ਕਿਹੋ ਜਿਹਾ ਰਿਹਾ। ਸਤਿ ਸ਼੍ਰੀ ਅਕਾਲ ਭਾਬੀ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਕਿਹੋ ਜਿਹਾ ਰਿਹਾ ਤੁਹਾਡਾ ਦਿਨ? ਸਾਡਾ ਦਿਨ ਬਹੁਤ ਵਧੀਆ ਲੰਘਿਆ ਜੀ। ਜਿੰਨੀਆਂ ਵੀ ਗੇਮਾਂ ਹੋਈਆਂ ਇੱਥੇ ਸਾਰੇ ਬੱਚਿਆਂ ਨੇ ਬਹੁਤ ਸੋਹਣੀਆਂ ਗੇਮਾਂ ਖੇਡੀਆਂ, ਤੇ ਤੁਹਾਡਾ ਜੋ ਸਟੇਜ ਤੇ ਸੰਚਾਲਕ ਸੀ ਤੁਹਾਡੇ, ਉਹਨਾਂ ਦਾ ਵੀ ਬਹੁਤ ਵਧੀਆ ਯੋਗਦਾਨ ਸੀ। ਤੁਹਾਡਾ ਵੀ, ਤੁਹਾਡਾ ਸੂਟ ਵੀ ਸਾਨੂੰ ਬਹੁਤ ਸੋਹਣਾ ਲੱਗਾ ਅੱਜ। ਥੈਂਕ ਯੂ ਭਾਬੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ ਮਹਿਕਪ੍ਰੀਤ ਢੀਂਡਸਾ ਜੀ, ਤੁਹਾਨੂੰ ਕਿਹੋ ਜਿਹਾ ਲੱਗਾ ਅੱਜ ਦਾ ਪ੍ਰੋਗਰਾਮ? ਸਾਨੂੰ ਅੱਜ ਇੱਥੇ ਇੱਦਾਂ ਲੱਗਾ ਜਿਵੇਂ ਗਿੱਧੇ ਹੋਏ, ਗੇਮਾਂ ਹੋਈਆਂ, ਕਿ ਜਿੱਦਾਂ ਅਸੀਂ ਪੰਜਾਬ 'ਚ ਹੀ ਬੈਠੇ ਹਾਂ। ਬਹੁਤ ਪੰਜਾਬ ਸੱਭਿਆਚਾਰਕ ਮਾਹੌਲ ਸੀ, ਤੇ ਸਾਰਾ ਕੁਝ ਬਹੁਤ ਵਧੀਆ ਗਿਆ। ਹਾਂਜੀ ਵਰਿੰਦਰ ਜੀ, ਤੁਹਾਨੂੰ ਕਿਹੋ ਜਿਹਾ ਲੱਗਿਆ ਅੱਜ ਦਾ ਦਿਨ? ਮੈਨੂੰ ਬਹੁਤ ਵਧੀਆ ਲੱਗਿਆ ਜੀ। ਜਿੱਦਾਂ ਕਿ ਇੱਥੇ ਬਹੁਤ ਸਾਰੀਆਂ ਐਕਟੀਵਿਟੀ ਹੋਈਆਂ, ਤੇ ਗਿੱਧਾ ਭੰਗੜਾ ਹੋਇਆ, ਬਹੁਤ ਸਾਰੀਆਂ ਗੇਮਾਂ ਹੋਈਆਂ। ਮੈਨੂੰ ਬਹੁਤ ਹੀ ਵਧੀਆ ਤੇ ਬਹੁਤ ਹੀ ਆਨੰਦ ਆਇਆ ਇੱਥੇ ਆ ਕੇ। ਥੈਂਕ ਯੂ। ਜਸਮੀਤ ਜੀ, ਕਿੱਦਾਂ ਦਾ ਰਿਹਾ ਅੱਜ ਦਾ ਦਿਨ ਜਿਹੜਾ? ਪਹਿਲਾਂ ਤਾਂ ਇੰਡੋਸ ਟੀਵੀ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਕਵਰੇਜ ਦੇਣ ਲਈ। ਤੇ ਅੱਜ ਦਾ ਦਿਨ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਦੀ ਹਾਂ ਕਿ ਕਿੱਦਾਂ ਦਾ ਰਿਹਾ। ਸਾਡਾ ਤਾਂ ਬਹੁਤ ਹਾਂਜੀ, ਬਾਕੀ ਬਹੁਤ ਵਧੀਆ ਸੀ ਸਾਰਾ ਯੋਗਦਾਨ ਸਰੋਤਿਆਂ ਦਾ, ਵਲੰਟੀਅਰਸ ਦਾ, ਕਲੱਬ ਮੈਂਬਰਸ ਦਾ, ਦੂਸਰੇ ਕਲੱਬਾਂ ਦਾ। ਤੇ ਸਾਡਾ ਪ੍ਰੋਗਰਾਮ ਸਿਰਾ ਮਾਝਾ ਯੂਥ ਕਲੱਬ ਹਰ ਸਾਲ ਕਰਾਉਂਦਾ ਹੈ, ਉਹਨੂੰ ਸਕਸੈਸਫੁਲ ਬਣਾਉਣ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ। ਅੱਜ ਦਾ ਪ੍ਰੋਗਰਾਮ ਮੈਨੂੰ ਤਾਂ ਲੱਗਦਾ ਹੈ ਕਿ ਬਹੁਤ ਵਧੀਆ ਸੀ। ਬਾਕੀ ਫੀਡਬੈਕ ਮਿਲੀ ਆ ਜਦੋਂ ਜਾਂਦੇ ਰਹੇ ਹਾਂ, ਜਿੱਦਾਂ ਐਥਲੈਟਿਕਸ ਹੋਣ ਡੇ, ਇੰਡੀਵਿਜੂਅਲ
ਇੰਡੀਵਿਜੂਅਲ ਸਾਰਿਆਂ ਪੇਰੈਂਟਸ ਨੇ ਵੀ ਬਹੁਤ ਵਧੀਆ ਫੀਡਬੈਕ ਦਿੱਤੀ ਆ ਤੇ ਸਾਨੂੰ ਇਸੇ ਤਰ੍ਹਾਂ ਬੈਸਟ ਵਿਸ਼ੇਸ ਦੁਆਵਾਂ ਤੁਹਾਡੀਆਂ ਚਾਹੀਦੀਆਂ ਨੇ ਸਾਡਾ ਹਰ ਸਾਲ ਇਹ ਪ੍ਰੋਗਰਾਮ ਆਰਗੇਨਾਈਜ਼ ਕਰਨ ਲਈ ਤੇ ਸਾਰਾ ਸਰੋਤਿਆਂ ਦਾ ਸਾਰਿਆਂ ਦਾ ਮਾਝਾ ਯੂਥ ਕਲੱਬ ਵੱਲੋਂ ਕੋਟ ਧੰਨਵਾਦ। ਥੈਂਕ ਯੂ ਜਸਮੀਤ ਜੀ। ਹੁਣ ਅਸੀਂ ਮਿਲਦੇ ਆ ਸਾਡੀ ਭੈਣ ਜਸਪ੍ਰੀਤ ਨੂੰ। ਜਸਪ੍ਰੀਤ ਜੀ, ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ? ਅੱਜ ਦਾ ਦਿਨ ਬਹੁਤ ਵਧੀਆ ਸੀ, ਅਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਤੇ ਸਾਨੂੰ ਅੱਜ ਪੰਜਾਬ ਦੀ ਯਾਦ ਨਹੀਂ ਆਈ, ਐਵੇਂ ਲੱਗਾ ਕਿ ਅਸੀਂ ਪੰਜਾਬ 'ਚ ਹੀ ਬੈਠੇ ਹਾਂ। ਥੈਂਕ ਯੂ ਜਸਪ੍ਰੀਤ ਜੀ। ਮਿਲਦੇ ਆ ਭੈਣ ਸਰਬਜੀਤ ਨਾਲ। ਸਰਬਜੀਤ ਜੀ, ਕੋਈ 2 ਲਫ਼ਜ਼ ਅੱਜ ਦੇ ਪ੍ਰੋਗਰਾਮ ਬਾਰੇ। ਸਭ ਤੋਂ ਪਹਿਲਾਂ ਤਾਂ ਮਾਝਾ ਕਲੱਬ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਹ ਪ੍ਰੋਗਰਾਮ ਆਰਗੇਨਾਈਜ਼ ਕਰਦੇ ਆ। ਮੈਨੂੰ ਤਾਂ ਇਹ ਪ੍ਰੋਗਰਾਮ ਹਮੇਸ਼ਾ ਹੀ ਵਧੀਆ ਲੱਗਦੇ ਹੁੰਦੇ ਆ ਕਿਉਂਕਿ ਨਾਰਮਲੀ ਬੱਚਿਆਂ ਵਿੱਚ ਬਿਜ਼ੀ ਹੋ ਜਾਈਦਾ ਤਾਂ ਕਰਕੇ ਸਹੇਲੀਆਂ ਨੂੰ ਮਿਲਣ ਦਾ ਸਬੱਬ ਨਹੀਂ ਬਣਦਾ, ਪਰ ਇੱਥੇ ਸਾਰਿਆਂ ਦੇ ਬੱਚੇ ਖੇਡਣ ਆਉਂਦੇ ਆ ਤਾਂ ਅਸੀਂ ਸਹੇਲੀਆਂ ਵੀ ਇੱਕ ਦੂਜੇ ਨੂੰ ਮਿਲ ਲੈਂਦੀਆਂ। ਸੋ ਮੈਂ ਤਾਂ ਕਹਿੰਦੀ ਹਾਂ ਕਿ ਵੱਧ ਤੋਂ ਵੱਧ ਟੂਰਨਾਮੈਂਟ ਕਰਵਾਏ ਜਾਣ, ਇੱਦਾਂ ਦੇ ਪ੍ਰੋਗਰਾਮ ਹੋਰ ਉਲੀਕੇ ਜਾਣ ਤਾਂ ਕਿ ਬੱਚੇ ਆ ਜਿਹੜੇ ਉਹ ਚੰਗਾ ਜੋ ਆਪਣਾ ਫਰੈਂਡਸ਼ਿਪਸ ਹੈ ਉਹਨਾਂ ਲਈ ਮੋਟੀਵੇਟ ਹੋਣ, ਖੇਡਣ ਵੱਲ ਮੋਟੀਵੇਟ ਹੋਣ ਤੇ ਅਸੀਂ ਸਹੇਲੀਆਂ ਵੀ ਇੱਕ ਦੂਜੇ ਨਾਲ ਰਲ ਮਿਲ ਕੇ ਗੱਲਾਂ ਬਾਤਾਂ ਕਰਦੀਆਂ ਰਹੀਏ। ਥੈਂਕ ਯੂ ਜੀ। ਥੈਂਕ ਯੂ ਸਰਬਜੀਤ ਜੀ। ਸਾਡੇ ਨਾਲ ਜੁੜੇ ਨੇ ਪੰਜਾਬ ਸਪਾਈਕਸ ਤੋਂ ਸਾਡੇ ਪਲੇਅਰ ਜਗਨ ਜੀ, ਜਿਹੜੇ ਕਿ ਪੰਜਾਬ ਵਿੱਚ ਬਹੁਤ ਹੀ ਸੋਹਣੇ ਕਮੈਂਟਰੀ ਜਿਹੜੀ ਉਹ ਕਰਦੇ ਸੀਗੇ। ਆਪਣੀਆਂ 2 ਲਫ਼ਜ਼ ਜਾਂ 2 ਲਾਈਨਾਂ ਅੱਜ ਦੇ ਪ੍ਰੋਗਰਾਮ ਬਾਰੇ ਜ਼ਰੂਰ ਕਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅੱਜ ਦਾ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਾ ਤੇ ਅਸੀਂ ਗੇਮ ਵੀ 2 ਗੇਮਾਂ ਜਿੱਤੇ ਆ, ਇੱਕ ਹਾਰੇ ਆ ਤੇ ਬਾਕੀ ਬਹੁਤ ਵਧੀਆ ਪ੍ਰਬੰਧ ਸੀ ਤੇ ਬਹੁਤ ਅਸੀਂ ਕੰਮਾਂ ਕਾਰਾਂ ਜਿੱਦਾਂ ਥੱਕੇ ਹੁੰਦੇ ਆ ਤੇ ਇੱਥੇ ਆ ਕੇ ਜਿੱਦਾਂ ਅੱਜ ਕੁਝ ਵੱਖਰਾ ਸਾਨੂੰ ਮਿਲ ਜਾਂਦਾ ਇੱਕ ਤੇ ਇੰਡੀਆ ਵਾਂਗੂ ਲੱਗਦਾ, ਪੰਜਾਬ ਵਾਂਗੂ ਲੱਗਦਾ ਤੇ ਬਹੁਤ ਵਧੀਆ ਪ੍ਰੋਗਰਾਮ ਹੀ ਤੇ ਥੈਂਕ ਯੂ ਸਾਰਿਆਂ ਨਾਲ ਜਿਨ੍ਹਾਂ ਨੇ ਆ ਪ੍ਰਬੰਧ ਕੀਤਾ ਹੋਇਆ ਤੇ ਬਹੁਤ ਵਧੀਆ ਪ੍ਰਬੰਧ ਹੀ। ਇੰਡੋਜ਼ ਟੀਵੀ ਵੱਲੋਂ ਮੇਰੀਆਂ ਭੈਣਾਂ ਦਾ ਬਹੁਤ ਸਾਰਾ ਧੰਨਵਾਦ। ਜੋਤੀ ਦੀ, ਕਿੱਦਾਂ ਦਾ ਰਿਹਾ ਅੱਜ ਦਾ ਦਿਨ? ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਆ ਤੇ ਸਾਨੂੰ ਬਹੁਤ ਵਧੀਆ ਲੱਗਿਆ। ਹਰ ਸਾਲ ਵਾਂਗੂ ਜਿੱਦਾਂ ਮਾਝਾ ਯੂਥ ਕਲੱਬ ਵੱਲੋਂ ਸਪੋਰਟਸ ਦਾ ਕਲਚਰਲ ਇਵੈਂਟ ਕਰਾਇਆ ਜਾ ਰਿਹਾ, ਸਾਨੂੰ ਬਹੁਤ ਵਧੀਆ ਲੱਗਦਾ। ਸਾਡੇ ਬੱਚੇ ਪਾਰਟਿਸਿਪੇਟ ਕਰਦੇ ਆ ਤੇ ਅਸੀਂ ਚਾਹੁੰਦੇ ਆ ਹਮੇਸ਼ਾ ਹੀ ਹਰ ਇੱਕ ਫੈਮਿਲੀ ਨੂੰ, ਹਰ ਇੱਕ ਪਰਿਵਾਰ ਨੂੰ ਇਸ ਕਲੱਬ ਦੇ ਨਾਲ ਹੋਰ ਮਤਲਬ ਸਪੋਰਟਸ ਵਿੱਚ ਪਾਰਟਿਸਿਪੇਟ ਕਰੋ ਤੇ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਨਾਲ ਵੀ ਜੋੜੋ। ਥੈਂਕ ਯੂ ਨਵੀ ਜੀ। ਥੈਂਕ ਯੂ ਧਾਲੀਵਾਲ ਦੀ। ਤੇ ਗੁਰਵਿੰਦਰ ਦੀ, ਤੁਸੀਂ ਅੱਜ ਦੇ ਪ੍ਰੋਗਰਾਮ ਬਾਰੇ ਕੋਈ 2 ਲਫ਼ਜ਼। ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਹਾਂ ਨਵੀ ਕਿ ਹਰ ਸਾਲ ਦੀ ਤਰ੍ਹਾਂ ਮਾਝਾ ਯੂਥ ਕਲੱਬ ਨੇ ਇਸ ਸਾਲ ਵੀ ਬਹੁਤ ਵੱਡਾ ਤੇ ਸੋਹਣਾ ਉਪਰਾਲਾ ਕੀਤਾ ਕਿਉਂਕਿ ਜਿਹੜੇ ਐਥਲੈਟਿਕ ਕਰਾਉਂਦੇ ਨੇ ਉਹ ਦੂਸਰੀਆਂ ਗੇਮਾਂ ਨਾਲੋਂ ਡਿਫਰੈਂਟ ਹੈ ਤੇ ਇਹ ਇੱਕ ਬਹੁਤ ਵਧੀਆ ਗੇਮ ਆ। ਸਾਰੀਆਂ ਦੂਜੀਆਂ ਗੇਮਾਂ ਨੂੰ ਇਹ ਬੂਸਟ ਕਰਦੀ ਆ। ਮੈਂ ਵੀਰ ਜੀ ਹੋਰਾਂ ਦਾ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਬੱਚਿਆਂ ਨੂੰ ਇਹ ਮੌਕਾ, ਇਹ ਪਲੇਟਫਾਰਮ ਦਿੰਦੇ ਆ। ਬਹੁਤ ਵਧੀਆ ਰਿਹਾ। ਥੈਂਕ ਯੂ। ਸਾਰਾ ਕੁਝ ਬਹੁਤ ਵਧੀਆ ਸੀ। ਥੈਂਕ ਯੂ ਗੁਰਵਿੰਦਰ ਜੀ, ਤੁਸੀਂ ਬਹੁਤ ਸੋਹਣਾ ਪੁਆਇੰਟ ਦੱਸਿਆ ਐਥਲੈਟਿਕਸ ਵਾਲਾ ਤੁਹਾਡਾ। ਇਹਦੇ ਨਾਲ ਜਿਸ ਤਰ੍ਹਾਂ ਸਾਰੇ ਬੱਚਿਆਂ ਨੂੰ ਮੈਡਲਸ ਵਗੈਰਾ ਮਿਲਦੇ, ਐਪਰੀਸੀਏਸ਼ਨ ਤੇ ਉਹਨਾਂ ਨੂੰ ਵਧੀਆ ਲੱਗਦਾ ਹੈ। ਹਾਂਜੀ ਕਵਲ, ਤੁਸੀਂ ਕੁਝ 2 ਲਫ਼ਜ਼ ਕਹੋ ਅੱਜ ਬਾਰੇ। ਹਾਂਜੀ ਹਾਂ, ਅੱਜ ਦਾ ਜਿਹੜਾ ਮੈਚ ਸੀਗਾ ਉਹ ਬਹੁਤ ਹੀ ਵਧੀਆ ਸੀਗਾ। ਟੀਮਾਂ ਨੇ ਬਹੁਤ ਹੀ ਵਧੀਆ ਪਰਫਾਰਮ ਕੀਤਾ ਤੇ ਮਾਝਾ ਯੂਥ ਕਲੱਬ ਨੇ ਉਹਨਾਂ ਨੂੰ ਮੈਡਲ ਦੇ ਕੇ, ਟਰੋਫੀਜ਼ ਦੇ ਕੇ ਵਧੀਆ ਐਪਰੀਸ਼ੀਏਟ ਵੀ ਕੀਤਾ ਤੇ ਸਾਨੂੰ ਅੱਜ ਆ ਕੇ ਬਹੁਤ ਹੀ ਜਿਹੜਾ ਮਾਹੌਲ ਸੀਗਾ ਫੈਮਿਲੀਅਰ ਵੀ ਲੱਗਿਆ ਤੇ ਜਦੋਂ ਦੇਖਿਆ ਕਿ ਬਜ਼ੁਰਗ ਆਪਣੇ ਫੈਮਲੀਜ਼ ਆਈਆਂ ਨੇ ਹੈ ਨਾ ਤੇ ਇਕੱਠੇ ਦੁੱਖ ਸੁੱਖ ਵੀ ਕਰ ਸਕਦੇ ਨੇ ਤੇ ਬਿਲਕੁਲ ਪੰਜਾਬ ਵਰਗਾ ਮਾਹੌਲ ਸੀਗਾ ਤੇ ਸਾਨੂੰ ਬਹੁਤ ਵਧੀਆ ਲੱਗਿਆ। ਅੱਗੇ ਤੋਂ ਹੋਪਫੁਲੀ ਹੋਰ ਵੀ ਜ਼ਿਆਦਾ ਹੈ ਨਾ ਉੱਚੇ ਪੱਧਰ ਤੇ ਕਰਵਾਇਆ ਜਾਏਗਾ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਪਾਂਸਰਾਂ ਦਾ ਤੇ ਥੈਂਕ ਯੂ ਸੋ ਮੱਚ। ਨੈਕਸਟ ਟਾਈਮ ਮਿਲਦੇ ਹਾਂ। ਥੈਂਕ ਯੂ ਮੇਰੀਆਂ ਸਾਰੀਆਂ ਭੈਣਾਂ ਦਾ ਤੇ ਇੱਕ ਵਾਰੀ ਫਿਰ ਤੋਂ ਮੈਂ ਧੰਨਵਾਦ ਕਰਦੀ ਹਾਂ ਸਾਰੀ ਹੀ ਇੰਡੋਜ਼ ਟੀਵੀ ਦੀ ਟੀਮ ਦਾ ਜੋ ਸਵੇਰ ਤੋਂ ਹੀ 7 ਵਜੇ ਤੋਂ ਆ ਕੇ ਸਾਨੂੰ ਕਵਰੇਜ ਦੇ ਰਹੀ ਆ। ਬਹੁਤ ਸਾਰਾ ਧੰਨਵਾਦ ਸਾਡੇ ਵੀਰ ਲਵੀ ਖੱਤਰੀ ਕੈਮਰਾਮੈਨ ਦਾ ਜੋ 7 ਵਜੇ ਤੋਂ ਆ ਕੇ ਸਾਡੇ ਨਾਲ ਜੁੜੇ ਨੇ। ਬਹੁਤ ਸਾਰਾ ਧੰਨਵਾਦ ਸਾਡੇ ਦਲਜੀਤ ਭਾਜੀ ਦਾ ਤੇ ਇੰਡੋਜ਼ ਟੀਵੀ ਜਿੰਦਾਬਾਦ।